ਅਗਲੀ ਜਿਹੜੀ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਹੁਣਾਂ ਦੇ ਉਸ ਐਗਜ਼ੈਕਟਿਵ ਆਰਡਰ ਜਿਸ ਦੇ ਉੱਤੇ ਪਹਿਲਾਂ ਰੋਕ ਲੱਗੀ ਸੀ ਫੈਡਰਲ ਵਰਕਫੋਰਸ ਦੇ ਵਿੱਚ ਰੈਜ਼ਿਗਨੇਸ਼ਨ ਨੂੰ ਲੈ ਕੇ ਸੈਵਰੈਂਸ ਪੈਕੇਜ ਦੇ ਕੇ ਉਸ ਦੀ ਜਿਹੜੀ ਲੀਗਲ ਹਰਡਲ ਆ ਇੱਕ ਜੱਜ ਨੇ ਰਿਮੂਵ ਕਰ ਦਿੱਤੀ ਆ। ਉਸ ਰੋਕ ਦੇ ਉੱਤੇ ਰੋਕ ਨੂੰ ਜਿਹੜਾ ਆ ਉਹ ਹਟਾ ਦਿੱਤਾ ਹੈ ਤੇ ਇੱਕ ਵਾਰੀ ਫਿਰ ਜਿਹੜੀ ਇੱਕ ਫੈਡਰਲ ਜੱਜ ਆ ਉਹਨਾਂ ਨੇ ਟਰੰਪ ਪ੍ਰਸ਼ਾਸਨ ਨੂੰ ਇਹ ਖੁੱਲ੍ਹ ਦੇ ਦਿੱਤੀ ਆ ਵੀ ਜਿਹੜੀ ਫੈਡਰਲ ਵਰਕਫੋਰਸ ਆ ਜੇ ਉਸਨੂੰ ਡਾਊਨਸਾਈਜ਼ ਕਰਨ ਦਾ ਜਿਹੜਾ ਉਹਨਾਂ ਦਾ ਪਲਾਨ ਆ ਡੈਫਰਡ ਰੈਜ਼ਿਗਨੇਸ਼ਨ ਪ੍ਰੋਗਰਾਮ ਦੇ ਵਿੱਚ ਉਹ ਅੱਗੇ ਵੱਧ ਸਕਦੇ ਆ। ਬੋਸਟਨ ਬੇਸਡ ਜਿਹੜੇ ਜੱਜ ਆ ਉਹਨਾਂ ਦੇ ਆਰਡਰ ਦੇ ਵਿੱਚ ਜਿਹੜਾ ਇਹ ਚੀਜ਼ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੂੰ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੋਰਟ ਰੂਮ ਦੇ ਵਿੱਚ ਇਹਨਾਂ ਨੂੰ ਸੈਟਬੈਕ ਲੱਗ ਰਹੇ ਸੀਗੇ। ਸੋ ਕਹਿੰਦੇ ਵੀ ਇਹ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਆ ਕੈਰੋਲਿਨ ਲਿਵਿਟ ਉਹਨਾਂ ਨੇ ਕਿਹਾ ਵੀ ਜਿਹੜੀ 77 ਮਿਲੀਅਨ ਲੋਕਾਂ ਦੀ ਵਿਲ ਹੈਗੀ ਆ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਵੋਟ ਪਾ ਕੇ ਇਸ ਅਹੁਦੇ ਦੇ ਉੱਤੇ ਲਿਆਂਦਾ ਆ ਉਹਨਾਂ ਦੀ ਜਿਹੜੀ ਇੱਛਾ ਆ ਉਸ ਦੀ ਜਿੱਤ ਹੋਈ ਹੈਗੀ ਆ। ਇੱਕ ਹੋਰ ਗਰੁੱਪ ਆਫ ਯੂਨੀਅਨਸ ਆ ਉਹਨਾਂ ਨੇ ਲਾਸੂਟ ਵਾਸ਼ਿੰਗਟਨ ਡੀਸੀ ਦੇ ਵਿੱਚ ਅੱਜ ਲੇਟ ਸ਼ਾਮ ਨੂੰ ਜਿਹੜਾ ਉਹ ਦਰਜ ਕੀਤਾ ਆ ਵੀ ਇਸੇ ਚੀਜ਼ ਦੇ ਜਿਹੜਾ ਉਹ ਉਲਟ ਜਿਹੜੇ 2.3 ਮਿਲੀਅਨ ਫੈਡਰਲ ਵਰਕਰਸ ਨੂੰ ਇਹ ਮੌਕਾ ਦਿੱਤਾ ਗਿਆ ਸੀਗਾ ਵੀ ਤੁਸੀਂ ਸਤੰਬਰ ਤੱਕ ਦੀ ਤਨਖਾਹ ਲੈ ਕੇ ਅਸਤੀਫਾ ਜਿਹੜਾ ਉਹ ਦੇ ਸਕਦੇ ਆ। ਜੇ ਬਾਅਦ ਦੇ ਵਿੱਚ ਕੱਢਿਆ ਤਾਂ ਸ਼ਾਇਦ ਤੁਹਾਨੂੰ ਸੈਵਰੈਂਸ ਪੈਕੇਜ ਵੀ ਨਾ ਮਿਲੇ। ਉਸ ਆਪਸ਼ਨ ਨੂੰ ਹੁਣ ਤੱਕ 65,000 ਫੈਡਰਲ ਵਰਕਰਸ ਆ ਮੁਲਾਜ਼ਮਾਂ ਨੇ ਅਸੈਪਟ ਕੀਤਾ ਹੈਗਾ ਆ ਤੇ ਹੁਣ ਜਿਹੜਾ 30 ਸਤੰਬਰ ਤੱਕ ਡੈਫਰਡ ਰੈਜ਼ਿਗਨੇਸ਼ਨ ਦੀ ਆਪਸ਼ਨ ਆ ਇੱਕ ਵਾਰੀ ਫਿਰ ਉਹਨਾਂ ਸਾਰੇ ਫੈਡਰਲ ਵਰਕਰਸ ਦੇ ਲਈ ਖੁੱਲ੍ਹ ਜਾਵੇਗੀ। ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਜਿਹੜੇ ਸਪੋਕਸਪਰਸਨ ਮੈਕਲੋਰਿਨ ਪਿਨਓਵਰ ਉਹਨਾਂ ਨੇ ਕਿਹਾ ਵੀ ਡੈਫਰਡ ਰੈਜ਼ਿਗਨੇਸ਼ਨ ਪ੍ਰੋਗਰਾਮ ਜਿਹੜਾ ਆ ਉਹ ਕਲੋਜ਼ ਕਰ ਦਿੱਤਾ ਗਿਆ ਸੀਗਾ ਐਡੀਸ਼ਨਲ ਵਰਕਰਸ ਦੇ ਲਈ ਜਿਹੜੇ ਜੈਨਰਸ ਬੈਨੀਫਿਟਸ ਆ ਉਸ ਨੂੰ ਦਿੰਦਾ ਸੀਗਾ। ਅੱਗੇ 6 ਫਰਵਰੀ ਤੱਕ ਦਾ ਇਹਨਾਂ ਨੇ ਅਖੀਰਲੀ ਡੇਟ ਦਿੱਤੀ ਸੀ ਵੀ ਉਦੋਂ ਤੱਕ ਤੁਸੀਂ ਡਿਸਾਈਡ ਕਰਨਾ ਹੈ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਮੁੜ ਦੁਬਾਰਾ ਉਹਨਾਂ ਸਾਰਿਆਂ ਨੂੰ ਮੌਕਾ ਮਿਲੇਗਾ ਜਾਂ ਕੋਈ ਇੱਕ ਹੋਰ ਨਵੀਂ ਤਰੀਕ ਐਲਾਨੀ ਜਾਵੇਗੀ ਜਦੋਂ ਤੱਕ ਜੇ ਕੋਈ ਫੈਡਰਲ ਮੁਲਾਜ਼ਮ ਜਿਹੜਾ ਅਸਤੀਫਾ ਦੇ ਕੇ ਸੈਵਰੈਂਸ ਪੈਕੇਜ ਲੈ ਕੇ ਜਿਹੜਾ ਉਹ ਛੁੱਟੀ ਲੈਣਾ ਚਾਹੁੰਦਾ ਆ ਰਿਜ਼ਾਈਨ ਕਰਨਾ ਚਾਹੁੰਦਾ ਆ।